ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਉਹਨਾਂ ਤੋਂ ਪੁੱਛਾਂਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾ ਗੁਰਦੀਪ ਸਿੰਘ ਵਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਪੰਜਾਬੀ ਕਲਚਰ ਸੈਂਟਰ ਪ੍ਰਸਨੋ, ਸੁਖਵਿੰਦਰ ਸਿੰਘ, ਜਸਵੀਰ ਕੌਰ, ਫਰੀਮਾਟ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮਾਟ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਗੱਲ ਜਿਹੜਾ ਲੋਕਾਂ ਦਾ ਧਿਆਨ ਲੱਗਾ ਹੋਇਆ ਸੀਗਾ, ਜਿਹੜਾ SYL ਨਹਿਰ 'ਤੇ ਚੱਲਣੀ ਸੀਗੀ ਬਹਿਸ, ਅਤੇ ਹੁਣ 4 ਮਹੀਨੇ ਹੋਰ ਮਿਲ ਗਏ ਉਸ 'ਤੇ ਸਿਆਸਤ ਕਰਨ ਲਈ। ਬਿਲਕੁਲ ਜੀ, ਸਿਆਸਤੀ ਜਿਹੜੀ ਆ ਉਹ ਹੁੰਦੀ ਜਿਹੜੀ ਆਈ ਆ ਇਹਦੇ ਉੱਤੇ ਸਿਆਸਤੀ ਜਿਹੜੀ ਆ ਉਹ ਹੋ ਰਹੀ ਆ ਪਿਛਲੇ ਕੁਛ ਦਿਨਾਂ ਤੋਂ। ਕੰਮਕਾਰ ਛੱਡ ਕੇ, ਵੈਸੇ ਕੰਮਕਾਰ ਤਾਂ ਪੰਜਾਬ 'ਚ ਹੈ ਨਹੀਂ ਕੋਈ ਵੀ, ਪੰਜਾਬ ਤਾਂ ਬਿਲਕੁਲ ਸੁੱਖ ਦੀ ਨੀਂਦ ਜਿਹੜੀ ਜੀ ਉਹ ਸੌਂ ਰਿਹਾ, ਜਿਹਦੇ ਕਰਕੇ ਤੁਸੀਂ ਸੈਕਟਰੀਏਟ ਕਿਤੇ ਗੇੜਾ ਲੱਗੇ ਤੇ ਉਹ ਭਾਂ ਕਰਦਾ, ਨਾ ਉੱਥੇ ਕੋਈ ਬਹਿੰਦਾ ਨਾ ਉੱਥੇ ਕੋਈ ਜਾਂਦਾ। ਜੇ ਕੋਈ ਬਹਿੰਦਾ ਵੀ ਆ ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਜੀ ਉਹ ਉੱਠ ਗਿਆ, ਲੱਗਦਾ ਕਿ ਇੱਥੇ ਕੰਮ ਜਿਹੜਾ ਉਹ ਹੋਣਾ ਨੀਗਾ। ਮੁੱਖ ਮੰਤਰੀ ਸਾਹਿਬ ਜਿਹੜਾ ਜੀ ਉਹ ਬੈਠੇ ਰਹੇ ਦਿੱਲੀ ਦੇ ਵਿੱਚ, ਜਿਹੜਾ ਜੀ ਉਹ ਜਾ ਕੇ ਜਿਵੇਂ ਉਹਨਾਂ ਨੇ ਬਹਿ ਕੇ ਉੱਥੇ ਜਿਹੜਾ ਜੀ ਉਹ ਫੈਸਲਾ ਕਰਵਾ ਲੈਣਾ ਹੋਵੇ। ਤੇ ਹਾਲਾਤ ਦੇਖੋ ਕਿ ਜਿਹੜੇ ਕੇਂਦਰ ਦੀ ਸਰਕਾਰ ਨੇ ਕਿਹਾ ਕਿ ਉਹਨੂੰ 3 ਮਹੀਨੇ ਹੋਰ ਚਾਹੀਦੇ ਆ ਦੋਨਾਂ ਰਾਜਾਂ ਨੂੰ ਬਿਠਾ ਕੇ ਗੱਲ ਕਰਾਉਣ ਲਈ। ਸੁਪਰੀਮ ਕੋਰਟ ਨੇ ਇੱਥੋਂ ਤੱਕ ਕਹਿਤਾ ਕਿ 3 ਛੱਡੋ 4 ਮਹੀਨੇ ਜਿਹੜਾ ਜੀ ਉਹ ਲਓ, ਪਰ ਇਸ ਮਸਲੇ ਦਾ ਹੱਲ ਜਿਹੜਾ ਜੀ ਉਹ ਕੱਢੋ। ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਕਹੀ ਆ ਕਿ ਸੁਪਰੀਮ ਕੋਰਟ ਦੇ ਵੱਲੋਂ ਦੋਵਾਂ ਸੂਬਿਆਂ ਪੰਜਾਬ ਤੇ ਹਰਿਆਣਾ ਨੂੰ ਗੱਲਬਾਤ ਰਾਹੀਂ ਹੱਲ ਕੱਢਣ ਦੇ ਵਾਸਤੇ ਆਪਣੇ ਅਧਿਕਾਰੀ ਨਾਮਜ਼ਦ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ ਸੀਗਾ। ਹੁਣ 4 ਮਹੀਨਿਆਂ ਦੇ ਵਿੱਚ ਜਿਹੜਾ ਜੀ ਉਹ ਕੀ ਹੋਊਗਾ, ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਕਿਉਂਕਿ ਜਿਹੜਾ ਜੀ 4 ਮਹੀਨਿਆਂ ਦੇ ਵਿੱਚ ਜੋ 40 ਸਾਲਾਂ 'ਚ ਹੋਇਆ ਉਹੀ ਹੋਣਾ ਜੀ। ਕਿਉਂਕਿ ਪਿੱਛੇ ਜੇ ਤੁਸੀਂ ਚੱਲ ਜਾਓ, ਇਸ ਸਮੱਸਿਆ ਨੂੰ ਪੈਦਾ ਕਰਨ ਵਾਲੇ ਜਿਹੜਾ ਜੀ ਉਹ ਕੌਣ ਨੇ? ਉਹ ਰਾਜਨੀਤਿਕ ਲੋਕ ਨੇ, ਚਾਹੇ ਉਹ 2 ਪੱਗਵੱਟ ਜਿਹੜੇ ਬਣੇ ਹੋਏ ਭਰਾ ਹੋਣ ਜੀ, ਚੌਧਰੀ ਦੇਵੀ ਲਾਲ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਤੇ ਚਾਹੇ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਹੋਣ, ਜਿਨ੍ਹਾਂ ਨੇ ਜਿਹੜੀ ਚਾਂਦੀ ਦੀ ਕਹੀ ਆ ਉਹ ਭੇਟ ਕੀਤੀ ਸੀ ਜਦੋਂ ਇਹਦਾ ਟੱਕ ਜਿਹੜਾ ਜੀ ਉਹ ਲਾਇਆ ਗਿਆ ਸੀਗਾ ਕਪੂਰੀ ਦੇ ਉੱਤੇ, ਜਿੱਥੋਂ ਕਪੂਰੀ ਦਾ ਮੋਰਚਾ ਜਿਹੜਾ ਜੀ ਉਹ ਸ਼ੁਰੂ ਹੁੰਦਾ। ਮੋਰਚੇ ਤੇ ਫੇਰ ਜਿਹੜਾ ਜੀ ਆ ਜੋ ਧਰਮ ਯੁੱਧ ਮੋਰਚਾ ਜਿਹੜਾ ਉਹ ਲੱਗਦਾ ਹੈ। ਕਿੰਨੇ ਲੋਕ ਇੱਥੇ ਮਾਰੇ ਗਏ ਇਸ ਨਹਿਰ ਦੇ ਉੱਤੇ, ਔਰ ਸਾਰਾ ਕੁਛ ਜਿਹੜਾ ਜੀ ਉਹ ਪੰਜਾਬ ਦੀ ਜਵਾਨੀ ਦੀ ਇੱਕ ਜਿਹੜੀ ਖੇਪ ਸੀ, ਇੱਕ ਨਸਲ ਜਿਹੜੀ ਸੀ ਉਹ ਮਕਾਈ ਗਈ, ਉਹਦੇ ਵਿੱਚ ਮੁੱਕ ਗਈ ਜਿਹੜੀ ਉਹਦੇ ਵਿੱਚ। ਮੁੜ ਕੇ ਫੇਰ ਜਿਹੜਾ ਜੀ ਕੀ ਹੁੰਦਾ ਕਿ ਟਰੈਕਟਰ ਲੈ ਕੇ ਤੇ JVC ਮਸ਼ੀਨਾਂ ਲੈ ਕੇ ਪਿਛਲੀ ਜਿਹੜੀ ਸਰਕਾਰ ਸੀ ਉਹ ਪੂਰਨ ਤੁਰ ਪੈਂਦੀ ਆ ਇਹਨੂੰ, ਨਹਿਰ ਨੂੰ। ਇਹ ਕਹਿੰਦੀ ਆ ਕਿ ਨਹਿਰ ਤਾਂ ਪੂਰ ਦਿੱਤੀ, ਕਿਸਾਨਾਂ ਨੂੰ ਜ਼ਮੀਨਾਂ ਵਾਪਸ ਦੇ ਦਿੱਤੀਆਂ, ਕੰਮ ਸਾਰਾ ਜਿਹੜਾ ਜੀ ਉਹ ਨਿਬੜ ਗਿਆ। ਜੇ ਨਿਬੜ ਗਿਆ ਸੀ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਹੁਣ ਕਾਹਦੀ ਜਿਹੜੀ ਜੀ ਉਹ ਸੁਣਵਾਈ ਹੋ ਰਹੀ ਸੀ? ਅਕਾਲੀ ਦਲ ਜਿਹੜਾ ਕਿ BJP ਦੇ ਨਾਲ ਭਾਈਵਾਲ ਸੈਂਟਰ ਦੇ ਵਿੱਚ ਆਪਣੇ ਉਹ ਕਾਗਜ਼ ਪੱਤਰ ਲੈ ਕੇ ਸੈਂਟਰ ਨੂੰ ਕਹਿੰਦਾ ਕਿ ਜ਼ਮੀਨਾਂ ਤਾਂ ਅਸੀਂ ਵਾਪਸ ਦੇ ਦਿੱਤੀਆਂ, ਤੁਸੀਂ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਆਪਣੇ ਵਕੀਲ ਦੇ ਰਾਹੀਂ ਕਹਾ ਦਿਓ। ਅਕਾਲੀ ਦਲ ਤਾਂ ਇਸ ਮਸਲੇ ਦੇ ਉੱਤੇ ਬੋਲਿਆ ਹੀ ਨਹੀਂ, ਬਿਲਕੁਲ ਵੀ ਕੋਈ ਉਹਦਾ ਜਿਹੜਾ ਜੀ ਪ੍ਰਤੀਕਰਮ ਨਹੀਂ ਇਹਦੇ ਉੱਤੇ ਆਇਆ। ਕਹਿਣਗੇ ਵੀ ਤਾਂ ਵੈਸੇ ਪ੍ਰਤੀਕਰਮ ਦੇਣ ਵਾਲੇ ਰਾਜਨੀਤਿਕ ਲੋਕ ਕੀ ਪ੍ਰਤੀਕਰਮ ਜਿਹੜਾ ਜੀ ਇਹਦੇ ਉੱਤੇ ਦੇਣਗੇ? ਇੰਨਾ ਜ਼ਰੂਰ ਹੈ ਕਿ ਇਸ ਮਸਲੇ ਦਾ ਹੱਲ ਜਿਹੜਾ ਜੀ ਬਹੁਤ ਸਾਰੇ ਲੋਕ ਪੁੱਛਦੇ ਆ ਕਿ ਹੱਲ ਕੀ ਆ? ਹੱਲ ਇਹਦਾ ਜਿਹੜਾ ਜੀ ਰੈਪੇਰੀਅਨ ਕਾਨੂੰਨ ਹੀ ਹੈ। ਔਰ ਅੱਜ ਜੋ ਮੌਜੂਦਾ ਹਾਲਾਤ ਪੰਜਾਬ ਦੇ ਜਿਹੜੇ ਬਣੇ ਪਿਛਲੇ ਕੁਝ ਦਿਨਾਂ ਤੋਂ, ਇਹ ਦੱਸਣ ਵਾਲੇ ਨੇ ਕਿ ਲੋਕਾਂ ਨੇ ਆਪਣੇ ਪਿੰਡੇ ਦੇ ਉੱਤੇ ਕਿਵੇਂ ਜਿਹੜਾ ਜੀ ਇਹ ਝੱਲਿਆ ਪਾਣੀ, ਔਰ ਉਹਨਾਂ ਦੀ ਮਦਦ ਦੇ ਵਾਸਤੇ ਕੋਈ ਨਹੀਂ ਆਇਆ ਸਿਵਾਏ ਜਿਹੜਾ ਜੀ ਉਹ ਪੰਜਾਬੀਆਂ ਤੋਂ। ਜਿਹੜਾ ਜੀ ਪੰਜਾਬੀ ਬੈਲਟ, ਚਾਹੇ ਪੰਜਾਬ ਵਾਲੀ ਆ, ਚਾਹੇ ਉਹ ਰਾਜਸਥਾਨ ਦੀ ਸਰਹੱਦ ਤੋਂ ਤੁਰੇ, ਤੇ ਚਾਹੇ ਉਹ ਹਰਿਆਣੇ ਵਾਲੀ ਜਿਹੜੀ ਜੀ ਕੁਰਕਸ਼ੇਤਰ ਤੇ ਕਰਨਾਲ ਤੱਕ ਜਿਹੜੀ ਪੰਜਾਬੀ ਬੈਲਟ ਹੈ ਜੀ, ਉਹ ਆਏ ਮਦਦ ਦੇ ਵਾਸਤੇ। ਉਂਝ ਕੋਈ ਹੋਰ ਦੂਸਰਾ ਜਿਹੜਾ ਜੀ ਉਹ ਭਾਈਚਾਰਾ ਪੰਜਾਬੀਆਂ ਦੀ ਮਦਦ ਦੇ ਵਾਸਤੇ ਨਹੀਂ ਆਇਆ। ਇਹੀ ਚੀਜ਼ ਜਿਹੜੀ ਜੀ ਉਹ ਦੱਸਣ ਦੀ ਲੋੜ ਹੈ ਕਿ ਜਦੋਂ ਹੜ੍ਹ ਆਉਂਦੇ ਆ ਤੇ ਫਿਰ ਜਦੋਂ ਇਹ ਆਪਣੇ ਉੱਤੇ ਸਾਰਾ ਕੁਛ ਜਿਹੜਾ ਜੀ ਉਹ ਝੱਲਦੇ ਆ, ਤੇ ਫਿਰ ਪਾਣੀਆਂ ਦਾ ਹੱਕ ਜਿਹੜਾ ਜੀ ਉਹਦੇ ਉੱਤੇ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਇੰਨਾ ਪਾਣੀ ਜਿਹੜਾ ਜੀ ਇਹਨੂੰ ਦੇ ਦਿਓ? ਜੀ, ਪਰ ਤੁਹਾਨੂੰ ਦੇਣਾ ਨਹੀਂਗਾ, ਤੁਹਾਨੂੰ ਡੋਬ ਕੇ ਜ਼ਰੂਰ ਮਾਰਾਂਗੇ। ਤਾਂ ਅੱਗੇ ਗੱਲ ਕਰਦੇ ਹਾਂ ਇੱਕ ਕਿਸਾਨ ਆਗੂ ਦੀ, ਕਰਨਜੀਤ ਹੱਤਿਆਕਾਂਡ ਵਾਲੇ ਦੀ, ਤੇ ਉਸ ਨੂੰ ਕੈਦ ਹੋਈ ਆ ਤੇ ਹੁਣ ਸੰਘਰਸ਼ ਸ਼ੁਰੂ ਹੋਵੇਗਾ ਉਸ ਲਈ।
ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਜਿਹੜਾ ਜੀ ਉਹ ਥੋੜਾ ਜਿਹਾ ਸਮਝਣ ਦੇ ਵਾਸਤੇ ਇਹਦੀ ਬੈਕਗਰਾਊਂਡ ਦੇ ਵਿੱਚ ਜਿਹੜਾ ਥੋੜਾ ਜਾਣਾ ਪਊਗਾ, ਕਿਉਂਕਿ ਜਿਹੜੇ ਬਹੁਤੇ ਇਹ ਲਿਖਦੇ ਆ ਕਿ ਕਿਸਾਨ ਆਗੂ ਨੂੰ ਜਿਹੜੀ ਜੀ ਇਹ ਕੈਦ ਬੋਲੀ ਆ, ਅਸਲ ਦੇ ਵਿੱਚ ਇਹ ਕਿਰਨਜੀਤ ਹੱਤਿਆਕਾਂਡ ਸੀ ਜੀ। ਇੱਕ ਲੜਕੀ ਜਿਹੜੀ ਕਿ ਆਪਣੇ ਕਾਲਜ ਤੋਂ ਆ ਰਹੀ ਸੀਗੀ, ਜੁਲਾਈ 1997 ਦਾ ਇਹ ਮਾਮਲਾ। ਉਹਨੂੰ ਵਿਗੜੇ ਹੋਏ ਵੱਡੇ ਘਰਾਂ ਦੇ ਜਿਹੜੇ ਕਾਕੇ ਸੀ ਉਹ ਅਗਵਾ ਕਰ ਲੈਂਦੇ ਆ, ਉਹਦੇ ਨਾਲ ਗੈਂਗ ਰੇਪ ਕੀਤਾ ਜਾਂਦਾ, ਮੁੜ ਕੇ ਉਹਨੂੰ ਮਾਰ ਕੇ ਦੱਬ ਦਿੱਤਾ ਜਿਹੜਾ ਜੀ ਉਹ ਜਾਂਦਾ ਖੇਤਾਂ ਦੇ ਵਿੱਚ। ਐਕਸ਼ਨ ਕਮੇਟੀ ਬਣਦੀ ਆ, ਬਹੁਤ ਲੰਬਾ ਸੰਘਰਸ਼ ਜਿਹੜਾ ਜੀ ਉਹ ਲੜਿਆ ਜਾਂਦਾ, ਔਰ ਇਸ ਕਮੇਟੀ ਦੇ ਲੰਬੇ ਸੰਘਰਸ਼ ਦੀ ਵਜ੍ਹਾ ਕਰਕੇ ਅਸਲ ਕਾਤਲ ਜਿਹੜੇ ਆ ਜੀ ਉਹ ਗ੍ਰਿਫਤਾਰ ਕੀਤੇ ਜਾਂਦੇ ਆ, ਸਜ਼ਾ ਜਿਹੜੀਆਂ ਜੀ ਉਹ ਸੁਣਾਈਆਂ ਜਾਂਦੀਆਂ ਨੇ। ਤੇ ਉਦੋਂ ਬਾਅਦ ਜਿਹੜਾ ਜੀ ਕੀ ਹੁੰਦਾ ਹੈ ਕਿ 3 ਮਾਰਚ 2001 ਨੂੰ ਬਰਨਾਲੇ ਦੀ ਅਦਾਲਤ ਦੇ ਵਿੱਚ ਕਿਰਨਜੀਤ ਕੌਰ ਦਾ ਕਤਲ ਕਰਨ ਵਾਲੇ ਪਰਿਵਾਰ ਦੇ ਨਾਲ ਸੰਬੰਧਿਤ ਇੱਕ ਬਜ਼ੁਰਗ ਦਲੀਪ ਸਿੰਘ ਦਾ ਮਹਿਲ ਕਲਾਂ ਦੇ ਨਾਲ ਸੰਬੰਧਿਤ ਕੁਝ ਬੰਦਿਆਂ ਦੇ ਵੱਲੋਂ ਕਤਲ ਜਿਹੜਾ ਜੀ ਉਹ ਕਰ ਦਿੱਤਾ ਜਾਂਦਾ। ਕਿਉਂਕਿ ਜੇ ਤੁਸੀਂ ਹੋਰ ਬੈਕਗਰਾਊਂਡ ਦੇ ਉੱਤੇ ਜਿਹੜਾ ਜਾਓ, ਜਦੋਂ 1997 ਦੇ ਵਿੱਚ ਕਿਰਨਜੀਤ ਕੌਰ ਦੇ ਨਾਲ ਗੈਂਗ ਰੇਪ ਤੇ ਉਹਦਾ ਕਤਲ ਹੁੰਦਾ, ਉਦੋਂ ਕਦੀ ਕਿਸੇ ਨੂੰ ਫੜ ਲਿਆ, ਕਦੀ ਕਿਸੇ ਨੂੰ ਫੜ ਲਿਆ, ਇਹ ਤੇ ਪਾਤਾ ਕੇਸ ਜਿਹੜਾ ਜੀ ਉਹ ਪੁਲਿਸ ਕਰਦੀ ਰਹੀ। ਪਰ ਜਦੋਂ ਇਹ ਸੰਘਰਸ਼ ਜਿਹੜਾ ਸੀਗਾ ਜੀ ਉਹ ਤਿੱਖਾ ਹੋ ਗਿਆ ਤੇ ਅਸਲ ਜਿਹੜੇ ਕਾਤਲ ਸੀ ਉਹ ਗ੍ਰਿਫਤਾਰ ਕਰਨੇ ਪਏ। ਅਸਲ ਕਾਤਲ ਜਿਹੜੇ ਸੀਗੇ ਜੀ ਉਹ ਪੁਲਿਸੀਆਂ ਦੇ ਤੇ ਵੱਡੇ ਲੋਕਾਂ ਦੇ ਨੇੜੇ ਸੀ। ਪੁਲਿਸ ਨੂੰ ਉਸ ਚੀਜ਼ ਦੀ ਖਾਰ ਸੀਗੀ, ਜਿਹਦੇ ਕਰਕੇ ਜਿਹੜਾ ਇਹ ਦਲੀਪ ਸਿੰਘ ਦਾ ਕਤਲ ਜਿਹੜਾ ਜੀ ਉਹ ਹੁੰਦਾ ਆ, ਉਸ ਕਤਲ ਦੇ ਵਿੱਚ 3 ਬੰਦੇ ਜਿਹੜੇ ਜੀ ਉਹ ਰੱਖ ਲਏ ਜਾਂਦੇ ਆ, ਜਿਹੜੇ ਕਿਰਨਜੀਤ ਕੌਰ ਮਾਮਲੇ ਦੇ ਵਿੱਚ ਸੰਘਰਸ਼ ਕਰਨ ਵਾਲੀ ਕਮੇਟੀ ਦੇ ਮੁੱਖ ਜਿਹੜੇ ਜੀ ਉਹ ਸੀਗੇ। ਇਹਨਾਂ ਦੇ ਵਿੱਚ ਨਾਰਾਇਣ ਦੱਤ, ਮਨਜੀਤ ਧਨੇਰ ਤੇ ਪ੍ਰੇਮ ਕੁਮਾਰ, ਇਹਨਾਂ ਨੂੰ ਸ਼ਾਮਲ ਜਿਹੜਾ ਜੀ ਉਹ ਕਰ ਲਿਆ ਜਾਂਦਾ। ਸੈਸ਼ਨ ਕੋਰਟ ਬਰਨਾਲਾ ਮਾਰਚ 2005 ਦੇ ਵਿੱਚ ਇਸ ਕਤਲ ਕੇਸ ਦੇ ਵਿੱਚ ਜਿਹੜੇ ਸ਼ਾਮਲ ਸੀ 3 ਐਕਸ਼ਨ ਕਮੇਟੀ ਦੇ ਜਿਹੜੇ ਆਗੂ ਨੇ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਜੀ ਉਹ ਸੁਣਾ ਦਿੰਦੀ ਹੈ। ਇਹ ਮਾਮਲਾ ਫੇਰ ਜਿਹੜਾ ਰਾਜਪਾਲ ਦੇ ਕੋਲੇ ਜਾਂਦਾ, ਰਾਜਪਾਲ ਜਿਹੜੇ ਨੇ ਉਹ ਇਹਨਾਂ ਨੂੰ ਪਾਰਡਨ ਜਿਹੜੀ ਜੀ ਉਹ ਦੇ ਦਿੰਦੇ ਆ, ਪਰ ਹਾਈ ਕੋਰਟ ਜਿਹੜੀ ਆ ਜੀ ਉਹ ਇਹਨੂੰ ਨਹੀਂ ਮੰਨਦੀ। ਹਾਈ ਕੋਰਟ ਬਾਅਦ ਦੇ ਵਿੱਚ ਹਾਈ ਕੋਰਟ ਨੇ ਜਿਹੜਾ ਜੀ ਉਹ ਕੀ ਕੀਤਾ ਕਿ 2 ਜਿਹੜੇ ਸ਼ਾਮਲ ਸੀਗੇ ਇਹਦੇ ਵਿੱਚ, ਨਾਰਾਇਣ ਦੱਤ ਜਿਹੜਾ ਜੀ ਇਹਦੇ ਕਤਲ ਕੇਸ ਦੇ ਵਿੱਚ, ਮਨਜੀਤ ਧਨੇਰ, ਨਾਰਾਇਣ ਦੱਤ ਤੇ ਜਿਹੜਾ ਤੀਸਰਾ ਸੀਗਾ ਜੀ ਪ੍ਰੇਮ ਕੁਮਾਰ, ਇਹਨਾਂ 3 ਦੇ ਵਿੱਚੋਂ ਨਾਰਾਇਣ ਦੱਤ ਤੇ ਪ੍ਰੇਮ ਕੁਮਾਰ ਨੂੰ ਬਰੀ ਕਰ ਦਿੰਦੀ ਆ, ਜਦੋਂ ਕਿ ਜਿਹੜੇ ਮਨਜੀਤ ਧਨੇਰ ਆ ਇਹਦੀ ਉਮਰ ਕੈਦ ਜਿਹੜੀ ਆ ਜੀ ਉਹ ਬਰਕਰਾਰ ਰੱਖਦੀ ਹੈ। ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਚਲੇ ਜਾਂਦਾ, ਔਰ ਸੁਪਰੀਮ ਕੋਰਟ ਨੇ ਹੁਣ ਮਨਜੀਤ ਧਨੇਰ ਨੂੰ ਜਿਹੜੀ ਆ ਜੀ ਹਾਈ ਕੋਰਟ ਦੀ ਜਿਹੜੀ ਸਜ਼ਾ ਬਹਾਲ ਰੱਖੀ ਗਈ ਸੀ ਉਹਦੇ ਉੱਤੇ ਮੋਹਰ ਲਾਉਂਦਿਆਂ ਹੋਇਆਂ ਉਹਨੂੰ ਇਸ ਦੇ ਵਿੱਚ ਜਿਹੜਾ ਜੀ ਉਹ ਸਜ਼ਾ ਦੇ ਵਾਸਤੇ ਧਰਿਆ ਗਿਆ, ਭਾਵ ਕਿ ਉਮਰ ਕੈਦ ਜਿਹੜੀ ਆ ਜੀ ਉਹਦੀ ਬਰਕਰਾਰ ਰੱਖੀ ਗਈ ਆ। ਪੰਜਾਬ ਦੀਆਂ ਜਦ ਤੱਕ ਜਥੇਬੰਦੀਆਂ ਨੇ ਕਿਰਨਜੀਤ ਕੌਰ ਜਿਹੜੇ ਕਾਂਡ ਦੇ ਨਾਲ ਸੰਬੰਧਿਤ ਸਨ, ਉਹਨਾਂ ਨੇ ਸਾਰੀਆਂ ਨੇ ਇੱਕ ਵਾਰੀ ਫੇਰ ਜਿਹੜਾ ਜੀ ਇਕੱਠੇ ਹੋ ਕੇ ਐਕਸ਼ਨ ਕਮੇਟੀ ਨੇ ਇਹ ਗੱਲ ਕਹੀ ਆ ਕਿ ਉਹ ਮਹਿਲ ਕਲਾਂ ਘੋਲ ਦੇ ਵਾਰਸ ਜਿਹੜੇ ਇਨਸਾਫ ਪਸੰਦ ਜਮਹੂਰੀ ਲੋਕ ਨੇ ਆਪਣਾ ਉਹ ਸੰਘਰਸ਼ ਜਿਹੜਾ ਜੀ ਉਹ ਜਾਰੀ ਰੱਖਣਗੇ। ਔਰ ਇਹਦੇ ਨਾਲ ਜਿਹੜੇ ਇਹ ਕਿਹਾ ਗਿਆ ਜੀ ਕਿ ਉਹਨਾਂ ਦੇ ਵੱਲੋਂ ਛੇਤੀ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ ਉਲੀਕਿਆ ਜਾਊਗਾ। ਹੁਣ ਸਵਾਲ ਥੋੜਾ ਜਿਹਾ ਇਹ ਹੋ ਗਿਆ ਕਿ ਜਿਹੜਾ ਰਾਹ ਆ ਉਹ ਇੱਕੋ ਬਚਦਾ ਮਨਜੀਤ ਧਨੇਰ ਦੇ ਸਾਹਮਣੇ ਕਿ ਉਹ ਇਸ ਫੈਸਲੇ ਦੇ ਵਾਸਤੇ ਇੱਕ ਰਿਵਿਊ ਪਟੀਸ਼ਨ ਜਿਹੜੀ ਜੀ ਉਹ ਪਾਵੇ ਤੇ ਜਿਹੜਾ ਬੈਂਚ ਹੈ ਉਹ ਜ਼ਿਆਦਾ ਵਾਲਾ ਜਿਹੜਾ ਜੀ ਉਹਦੀ ਐਪਲੀਕੇਸ਼ਨ ਪਾਵੇ। ਇਹੀ ਰਾਹ ਬਚਦਾ, ਨਹੀਂ ਤਾਂ ਅਦਰਵਾਈਜ਼ ਜਿਹੜਾ ਜੀ ਇਹ ਇੱਕ ਸੰਘਰਸ਼ ਕਰਨ ਵਾਲਾ ਜਿਹੜਾ ਵਿਅਕਤੀ ਸੀਗਾ ਜੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਧਰ ਲਿਆ ਗਿਆ ਜੀ। ਹਾਂ, ਤੇ ਅੱਗੇ ਤਰੱਕੀ ਦੇ ਰਾਹ ਦੇ ਉੱਤੇ ਆ ਇੰਡੀਆ, ਡਿਜੀਟਲ ਇੰਡੀਆ ਨੇ ਬਹੁਤ ਕਹਿੰਦੇ ਤਰੱਕੀ ਕਰ ਲਈ, ਸ਼ੇਅਰ ਬਾਜ਼ਾਰ ਆ ਉਹ ਵੀ ਪਾਣੀ 'ਚ ਰੁੜਿਆ ਫਿਰਦਾ ਤੇ ਰੁਪਈਆ ਵੀ ਝਟਕੇ ਲਟਕੇ ਲੈਂਦਾ ਫਿਰਦਾ। ਕੁਲਦੀ ਇਸ ਵੇਲੇ ਹਾਲਾਤ ਜਿਹੜੇ ਆ ਜੀ ਉਹ ਮੰਦੇ ਹਾਲੀ ਕਹਿ ਦਿਓ ਜਿਹੜੇ ਉਹ ਬਣੇ ਹੋਏ ਆ, ਪਰ ਮੰਨਣ ਨੂੰ ਤਿਆਰ ਨਹੀਂ। ਸਰਕਾਰ ਜਿਹੜੀ ਆ ਉਹ ਨਹੀਂ ਮੰਨਦੀ, ਸਰਕਾਰੀ ਧਿਰਾਂ ਜਿਹੜੀਆਂ ਜੀ ਉਹ ਨਹੀਂ ਮੰਨਦੀਆਂ ਜਿਹੜੇ, ਹਾਲਾਂਕਿ ਇਹਦੇ ਉੱਤੇ ਕੋਈ ਪ੍ਰਤੀਕਰਮ ਜਿਹੜਾ ਜੀ ਫਾਈਨੈਂਸ ਮਿਨਿਸਟਰ ਦਾ ਤਾਂ ਨਹੀਂ ਆਇਆ, ਪਰ ਇੱਕ ਜਿਹੜੇ ਮਿਨਿਸਟਰ ਨੇ ਪ੍ਰਕਾਸ਼ ਜਾਵੜੇਕਰ, ਉਹ ਜਿਹੜਾ ਜੀ ਇਹ ਕਹਿੰਦੇ ਆ ਕਿ ਡਾਕਟਰ ਮਨਮੋਹਨ ਸਿੰਘ ਹੋਰੀ ਜਿਹੜੇ ਕਹਿ ਰਹੇ ਆ ਉਹ ਸਿਰੇ ਤੋਂ ਖਾਰਜ ਕਰਨ ਵਾਲੀਆਂ ਗੱਲਾਂ ਨੇ। ਉਹ ਕਹਿੰਦੇ ਜੀ ਮੋਦੀ ਸਰਕਾਰ ਅਰਥਚਾਰੇ ਨੂੰ ਖੁੱਲੇ ਨਜ਼ਰੀਏ ਦੇ ਨਾਲ
ਵੇਖਦੀ ਆ, ਜਿਹਦੇ ਕਰਕੇ ਭਾਰਤੀ ਅਰਥਚਾਰਾ ਵਿਸ਼ਵ ਦੇ ਵਿੱਚ 11ਵੇਂ ਨੰਬਰ ਤੋਂ ਉੱਠ ਕੇ 5ਵੀਂ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਪਹੁੰਚ ਗਿਆ। ਪਤਾ ਨਹੀਂ ਕਿਹੜੇ ਪਾਸਿਓਂ ਇਹ ਕਿਹੜੇ ਅੰਕੜੇ ਜਿਹੜੇ ਜੀ ਉਹ ਦਿੱਤੇ ਜਾ ਰਹੇ ਆ, ਦੂਜੇ ਅੰਕੜੇ ਜਿਹੜੇ ਆ ਜੀ ਉਹ ਬੋਲਦੇ ਆ। ਸਾਬਕਾ ਪ੍ਰਧਾਨ ਮੰਤਰੀ ਦੇ ਵੱਲੋਂ ਭਾਰਤੀ ਅਰਥਚਾਰੇ ਦੀ ਚਿੰਤਾਜਨਕ ਹਾਲਤ ਦੇ ਉੱਤੇ ਫਿਕਰਮੰਦੀ ਜ਼ਾਹਰ ਕਰਨ ਤੋਂ 2 ਦਿਨ ਬਾਅਦ ਬੰਬੇ ਸਟਾਕ ਐਕਸਚੇਂਜ 770 ਨੁਕਤੇ ਹੇਠਾਂ ਡਿੱਗ ਪਿਆ। ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਨੂੰ 225 ਨੁਕਤਿਆਂ ਤੋਂ ਵੱਧ ਦਾ ਗੋਤਾ ਆ ਗਿਆ ਜੀ। ਸ਼ੇਅਰ ਬਾਜ਼ਾਰ ਦੇ ਡਿੱਗਣ ਦੇ ਤੋਂ ਬਾਅਦ ਜਿਹੜੇ ਇਨਵੈਸਟਰ ਨੇ ਉਹਨਾਂ ਨੇ ਹੱਥ ਪਿਛਾਂਹ ਖਿੱਚ ਲਿਆ, ਜਿਹਦੇ ਨਾਲ ਆਰਥਿਕ ਸੰਕਟ ਹੋਰ ਗੰਭੀਰ ਹੋਣ ਦੇ ਆਸਾਰ ਜਿਹੜੇ ਜੀ ਉਹ ਬਣ ਗਏ ਆ। ਰੁਪਈਏ ਦੇ ਪੈਰ ਵੀ ਥਿੜਕ ਗਿਆ। 97 ਪੈਸੇ ਦੇ ਨਾਲ ਉਹ ਡਾਲਰ ਦੇ ਮੁਕਾਬਲੇ 72 ਰੁਪਈਏ ਤੇ 39 ਪੈਸੇ ਨੂੰ ਜਾ ਪਹੁੰਚਿਆ ਹੈ, ਜੋ ਕਿ ਪਿਛਲੇ 9 ਮਹੀਨਿਆਂ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਦਾ ਹੈ। ਰੁਪਈਏ ਦੇ ਵਿੱਚ ਨਿਗਾਰ ਤੇ ਪਿੱਛੇ ਘਰੇਲੂ ਇਕੁਇਟੀ ਬਾਜ਼ਾਰ ਦੇ ਵਿੱਚ ਵੱਡੀ ਵੇਚ-ਵਟ, ਕਮਜ਼ੋਰ ਮੈਕਰੋ ਵਾਤਾਵਰਨ ਤੇ ਇਨਵੈਸਟਰ ਦੇ ਡਰ ਨੂੰ ਵੱਡਾ ਕਾਰਨ ਜਿਹੜਾ ਜੀ ਉਹ ਮੰਨਿਆ ਜਾ ਰਿਹਾ। ਜਿਹੜੇ ਐਕਸਪਰਟ ਨੇ ਉਹਨਾਂ ਦੇ ਮੁਤਾਬਕ GDP ਜਿਹੜੀ ਆ ਉਹ ਅਹਿਮ ਖੇਤਰਾਂ ਤੇ ਜਿਹੜੇ ਵਹੀਕਲ ਨੇ ਉਹਨਾਂ ਦੀ ਜਿਹੜੀ ਸੇਲ ਹੈ ਜੀ ਉਹਦੇ ਵਿੱਚ ਆਇਆ ਨਿਗਾਰ ਮੁਲਕ ਦੇ ਵਿੱਚ ਆਰਥਿਕ ਸੰਕਟ ਵੱਲ ਵਧਣ ਦਾ ਜਿਹੜਾ ਜੀ ਉਹ ਇਸ਼ਾਰਾ ਕਰ ਰਿਹਾ ਜੀ। ਔਰ ਜਿਹੜਾ ਸੱਟਾ ਬਾਜ਼ਾਰ ਹੈ ਉਹਦੇ ਵਿੱਚ ਸ਼ੇਅਰ ਜਿਹੜੇ ਨੇ ਉਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਵੇਚੇ ਜਾਣ ਕਰਕੇ ਜਿਹੜੇ ਇਨਵੈਸਟਰ ਨੇ ਉਹਨਾਂ ਦੀ ਜਾਇਦਾਦ ਨੂੰ ਕੋਈ 2.55 ਲੱਖ ਕਰੋੜ ਰੁਪਏ ਦਾ ਖੋਰਾ ਜਿਹੜਾ ਜੀ ਉਹ ਲੱਗ ਗਿਆ। 3 ਦਿਨਾਂ ਦੀ ਤੋਂ ਬਾਅਦ ਸ਼ੇਅਰ ਬਾਜ਼ਾਰ ਜਿਹੜਾ ਜੀ ਉਹ ਖੁੱਲਿਆ ਸੀਗਾ ਤਾਂ ਮੁਲਕ ਦੀ ਨਿੱਘਰਦੀ ਆਰਥਿਕ ਵਿਵਸਥਾ, ਅਮਰੀਕਾ ਤੇ ਚਾਈਨਾ ਦੇ ਵਿੱਚ ਜਿਹੜੀ ਦੀ ਜਾਰੀ ਤਲਖੀ ਨੂੰ ਲੈ ਕੇ ਕਾਰੋਬਾਰ ਦੀ ਸ਼ੁਰੂਆਤ ਦੇ ਵਿੱਚ ਬਾਜ਼ਾਰ ਦੇ ਵਿੱਚ ਨਿਗਾਰ ਜਿਹੜਾ ਸੀ ਉਹਦਾ ਰੁਝਾਨ ਜਾਰੀ ਰਿਹਾ। ਡਾਕਟਰ ਮਨਮੋਹਨ ਸਿੰਘ ਹੋਰੀ ਪਹਿਲਾਂ ਤੋਂ ਵੀ ਜਿਹੜਾ ਜੀ ਉਹ ਕਹਿੰਦੇ ਆਏ ਆ, ਪਰ ਸਵਾਲ ਇਹ ਆ ਕਿ ਸਿਆਣਾ ਬੰਦਾ ਜਿਹੜਾ ਜੀ ਉਹ ਬੋਲਦਾ ਆ, ਉਹਦੀ ਬੋਲੀ ਹੋਈ ਗੱਲ ਨੂੰ ਵੀ ਇਹ ਕਿਹਾ ਜਾ ਰਿਹਾ ਵੀ ਇਹ ਤਾਂ ਐਵੇਂ ਬੋਲੀ ਜਾਂਦਾ। ਜੀ ਬਿਲਕੁਲ, ਤੇ ਬਾਅਦ ਵਿੱਚ ਪਤਾ ਲੱਗਦਾ। ਅੱਗੇ ਗੱਲ ਕਰਦੇ ਆ ਪੰਜਾਬ ਦੀ। ਥੋੜਾ ਜਿਹਾ ਸੁੱਕਾ ਰਹਿ ਗਿਆ ਸੀ, ਹੁਣ ਕਹਿੰਦੇ ਪੌਂਗ ਡੈਮ ਤੋਂ ਪਾਣੀ ਛੱਡਿਆ ਜਾਊਗਾ। ਹਿਮਾਚਲ ਪ੍ਰਦੇਸ਼ ਦੇ ਜੀ ਕਾਂਗੜਾ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਬਿਆਸ ਦਰਿਆ ਤੇ ਬਣੇ ਪੌਂਗ ਡੈਮ ਤੋਂ ਵਾਧੂ ਪਾਣੀ ਛੱਡਣ ਦਾ ਜਿਹੜਾ ਜੀ ਉਹ ਫੈਸਲਾ ਲਿਆ ਗਿਆ। ਪੌਂਗ ਡੈਮ ਤੋਂ ਵਾਧੂ ਪਾਣੀ ਛੱਡੇ ਜਾਣ ਕਰਕੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਜਿਹੜੇ ਜੀ ਉਹ ਪੈਦਾ ਹੋ ਸਕਦੇ ਆ। ਪੰਜਾਬ ਦੇ ਕੁਝ ਇਲਾਕੇ ਪਹਿਲਾਂ ਹੀ ਭਾਖੜਾ ਤੋਂ ਜਿਹੜਾ ਪਾਣੀ ਛੱਡੇ ਜਾਣ ਕਰਕੇ ਹੜ੍ਹਾਂ ਦਾ ਸਾਹਮਣਾ ਕਰ ਰਹੇ ਆ। ਤਲਵਾੜਾ ਦੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਜੀ ਉਹਦੇ ਵੱਲੋਂ ਇਹ ਦੱਸਿਆ ਗਿਆ ਕਿ ਪ੍ਰਸ਼ਾਸਨ ਨੇ ਪੌਂਗ ਤੋਂ ਟਰਬਾਈਨ ਦੇ ਰਾਹੀਂ ਛੱਡੇ ਜਾ ਰਹੇ 12,000 ਕਿਊਸਕ ਦੀ ਥਾਂ ਦੇ ਉੱਤੇ 4 ਸਤੰਬਰ ਨੂੰ ਜਿਹੜਾ 26,000 ਕਿਊਸਕ ਪਾਣੀ ਛੱਡਣ ਦਾ ਫੈਸਲਾ ਜਿਹੜਾ ਜੀ ਉਹ ਲਿਆ। ਹਿਮਾਚਲ ਪ੍ਰਦੇਸ਼ ਤੇ ਪੰਜਾਬ ਨੂੰ ਇਹਦੇ ਸੰਬੰਧੀ ਜਾਣੂ ਕਰਵਾਇਆ ਗਿਆ। ਸਿੰਜਾਈ, ਡਰੇਨੇਜ ਤੇ ਜਿਹੜੇ ਨਾਗਰਿਕ ਪ੍ਰਸ਼ਾਸਨ ਆ ਉਹਨੂੰ ਲੋੜੀਂਦੀ ਕਾਰਵਾਈ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਪੌਂਗ ਡੈਮ ਦੇ ਵਿੱਚ ਪਿਛਲੇ ਸੋਮਵਾਰ ਨੂੰ ਪਾਣੀ ਦਾ ਪੱਧਰ 1385.47 ਫੁੱਟ ਜਿਹੜਾ ਜੀ ਉਹ ਸੀਗਾ। ਪਰ ਜਿਹੜਾ ਜੀ ਇਹ ਕਿਹਾ ਗਿਆ ਕਿ ਜਿਹੜੀ ਤਕਨੀਕੀ ਕਮੇਟੀ ਦੀ ਮੀਟਿੰਗ ਜਿਹੜੀ ਹੋਈ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੌਂਗ ਦਾ ਪਾਣੀ ਜਿਹੜਾ 1387 ਫੁੱਟ ਤੋਂ ਵੱਧ ਨਹੀਂ ਭਰਨਾ ਚਾਹੀਦਾ ਔਰ ਇਸ ਵੇਲੇ 30,000 ਕਿਊਸਕ ਪਾਣੀ ਜਿਹੜਾ ਜੀ ਉਹ ਆ ਰਿਹਾ ਔਰ 12,000 ਕਿਊਸਕ ਪਾਣੀ ਟਰਬਾਈਨਾਂ ਰਾਹੀਂ ਛੱਡਿਆ ਜਾ ਰਿਹਾ। ਇਹ ਕਿਹਾ ਜਾ ਰਿਹਾ ਕਿ ਅਗਲੇ 2-3 ਦਿਨ ਦੇ ਵਿੱਚ ਭਾਰੀ ਮੀਂਹ ਜਿਹੜਾ ਜੀ ਉਹ ਪੈ ਸਕਦਾ ਹੈ ਪਹਾੜਾਂ ਦੇ ਵਿੱਚ ਵੀ, ਤੇ ਜੇ ਉਹ ਮੀਂਹ ਭਾਰੀ ਪੈਂਦਾ ਤਾਂ ਉਹਦੇ ਨਾਲ ਪਾਣੀ ਜਿਹੜਾ ਜੀ ਉਹ ਛੱਡਿਆ ਜਾਊਗਾ। ਵੈਸੇ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਚੌਕਸ ਤਾਂ ਹੋ ਗਏ। ਜੇ ਤਾਂ ਟੋਟਲ ਜਿਹੜਾ ਪਾਣੀ ਦੀ ਜੇ ਆਪਾਂ ਗੱਲ ਕਰੀਏ 12,000 ਕਿਊਸਕ ਤਾਂ ਪਹਿਲਾਂ ਅਕਸਰ ਛੱਡਿਆ ਜਾਂਦਾ, 12 ਦੇ ਉਹਦੇ ਵਿੱਚ ਹੋਰ ਆਉਂਦਾ ਜੇ 26 ਟੋਟਲ ਜਿਹੜਾ ਜੀ ਹੋ ਜਾਂਦਾ। 26,000 ਕਿਊਸਕ ਪਾਣੀ ਵੀ ਖਤਰੇ ਵਾਲਾ ਨਹੀਂ ਗਾ ਕਿ ਇਹ ਜਿਹੜਾ ਜੀ ਬਾਹਰ ਨਿਕਲ ਜੇ, ਅਨਲੈਸ ਜਿਹੜਾ ਕੁਛ ਤੁਸੀਂ ਬੰਨ ਦੇ ਉੱਤੇ ਕੀਤਾ ਹੋਇਆ ਰੇਤ ਮਾਫੀਏ ਨੇ ਉਹੀ ਕੁਛ ਜਿਹੜੇ ਬਿਆਸਾ ਵਾਲੇ ਬੰਨਾਂ ਦੇ ਉੱਤੇ ਵੀ ਕੀਤਾ, ਉਹ ਬੰਨ ਵੀ ਤਾਂ ਇਹ ਖਾ ਗਏ ਆ। ਜੇ ਬੰਨ ਜਿਹੜਾ ਜੀ ਉਹ ਟੁੱਟਦੇ ਆ ਇਹਨਾਂ ਦੀ ਵਜ੍ਹਾ ਕਰਕੇ, ਰੇਤ ਮਾਫੀਏ ਦੀ ਜਿਹੜੀ ਦੀ ਉਹ ਵਜ੍ਹਾ ਕਰਕੇ, ਫਿਰ ਮੁਸੀਬਤ ਜਿਹੜੀ ਆ ਜੀ ਉਹ ਬਿਆਸਾ ਕੰਢੇ ਬੈਠੇ ਲੋਕਾਂ ਦੀ ਵੀ ਉਹੋ ਜਿਹੀ ਬਣ ਸਕਦੀ ਆ ਜਿਹੋ ਜੀ ਸਤਲੁਜ ਦੇ ਕੰਢੇ ਬੈਠੇ ਲੋਕਾਂ ਦੀ ਜਿਹੜੀ ਬਣੀ ਸੀ। ਸਤਲੁਜ ਦਰਿਆ ਜਿਹੜਾ ਕਿ 14 ਜਗ੍ਹਾ ਤੋਂ ਟੁੱਟ ਗਿਆ ਸੀਗਾ ਔਰ 50-50 ਫੁੱਟ ਤੁਸੀਂ ਬੰਨ ਹੁੰਦਾ ਸੀਗਾ। ਤੁਸੀਂ ਹੈਰਾਨ ਹੋਵੋਗੇ 10-10 ਫੁੱਟ ਰਹਿ ਗਿਆ। 40-40 ਫੁੱਟ ਜਿਹੜਾ ਸੀਗਾ ਜੀ ਉਹ ਭੋਰ ਕੇ ਖਾ ਗਿਆ ਰੇਤ ਮਾਫੀਆ। ਔਰ ਜਿਹੜਾ ਕੱਢੀ ਜਾਂਦੀ ਹੈ ਜੀ ਜਿਹੜੀ ਰੇਤਾ ਹੈ
ਉਹ ਕਿੰਨੀ ਜਿਹੜੀ ਕੱਢੀ ਜਾਂਦੀ ਆ, ਉਹ ਸੁਣ ਕੇ ਅੰਕੜੇ ਤੁਸੀਂ ਹੈਰਾਨ ਹੋਵੋਗੇ ਜੀ। ਜਿਹੜੀ 582 ਕਿਲੋਮੀਟਰ ਦਰਿਆ ਦੇ ਉੱਤੇ 77 ਲੱਖ ਟਨ ਰੇਤਾ ਕੱਢੀ ਜਾ ਸਕਦੀ ਆ, ਜਦੋਂ ਕਿ 12 ਕਰੋੜ ਟਨ ਰੇਤਾ ਜਿਹੜੀ ਉਹ ਕੱਢੀ ਜਾ ਚੁੱਕੀ ਹੋਈ ਆ। ਔਰ 3 ਲੱਖ ਰੁੱਖ ਜਿਹੜੇ ਆ ਉਹ ਰੇਤ ਮਾਫੀਆ ਉਹ ਵੀ ਕੱਢ ਕੇ ਜਿਹੜੇ ਜੀ ਉਹ ਨਾਲ ਦੀ ਨਾਲ ਲੈ ਗਿਆ। ਇਹ ਹਾਲਾਤ ਬਿਆਸਾ ਦੇ ਉੱਤੇ ਵੀ ਬਣੇ ਹੋਏ ਆ। ਡਰ ਸਿਰਫ ਇਸੇ ਗੱਲ ਦਾ ਹੈ ਕਿ ਜਦੋਂ ਇਹ ਪਾਣੀ ਆ ਕੇ, ਅਦਰਵਾਈਜ਼ 26,000 ਕਿਊਸੈਕ ਪਾਣੀ ਜਿਹੜਾ ਜੀ ਬਹੁਤ ਖਤਰੇ ਵਾਲਾ ਨਹੀਂ ਹੁੰਦਾ, ਪਰ ਜਦੋਂ ਪਾਣੀ ਆ ਕੇ ਵੱਜੂਗਾ ਤੇ ਜਦੋਂ ਤੀਆ ਹਿੱਸਾ ਵੀ ਨਹੀਂ ਰਹਿ ਗਏ ਜਿਹੜੇ ਜੀ ਬੰਨ ਹੈ ਤੇ ਉਹ ਤੋੜੂਗਾ। ਜੇ ਤੋੜੂਗਾ ਤੇ ਫਿਰ ਉਹ ਸਮੱਸਿਆ ਬਣੂਗੀ। ਬਿਲਕੁਲ ਜੀ, ਬਿਲਕੁਲ। ਤਾਂ ਅੱਗੇ ਗੱਲ ਕਰਦੇ ਹਾਂ ਮੁਕਤਸਰ ਦੇ ਨੇੜੇ ਪੰਚਾਇਤੀ ਜ਼ਮੀਨ ਨੂੰ ਲੈ ਕੇ ਕੁੱਟਮਾਰ ਦਲਿਤਾਂ ਦੇ ਨਾਲ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਜੀ ਮੁਕਤਸਰ ਦੇ ਵਿੱਚ ਹੀ ਪਹਿਲਾਂ ਘਟਨਾ ਜਿਹੜੀ ਜੀ ਕੁਝ ਸਮਾਂ ਪਹਿਲਾਂ ਇਹ ਵਾਪਰੀ ਸੀਗੀ, ਇੱਕ ਜਿਹਦੇ ਵਿੱਚ ਗੋਲੀਆਂ ਵੀ ਜਿਹੜੀਆਂ ਚੱਲੀਆਂ ਸੀਗੀਆਂ। ਇਹ ਉਹਦੇ ਤੋਂ ਥੋੜੀ ਵੱਖਰੀ ਜਿਹੜੀ ਜੀ ਉਹ ਘਟਨਾ ਹੈ। ਇਹ ਸੰਗੂ ਧੌਣ ਪੈਂਦਾ ਪੰਚਾਇਤ ਜ਼ਮੀਨ ਦੇ ਵਿੱਚ, ਜਿਹੜੇ ਬੇਘਰੇ ਰਹਿ ਰਹੇ ਦਲਿਤ ਪਰਿਵਾਰ ਨੇ, ਉਹਨਾਂ ਦੇ ਪਿੰਡ ਦੇ ਉੱਤੇ ਇੱਕ ਧਨਾੜ ਪਰਿਵਾਰ ਦੇ ਮੈਂਬਰਾਂ ਨੇ ਆਪਣੇ ਹਮਾਇਤੀਆਂ ਦੇ ਨਾਲ ਜਿਹੜਾ ਜੀ ਉਹ ਹਮਲਾ ਕੀਤਾ। ਕਈ ਇਹਦੇ ਵਿੱਚ ਜਿਹੜਾ ਜੀ ਉਹ ਜ਼ਖਮੀ ਹੋਏ ਨੇ। ਪੁਲਿਸ ਨੇ ਕੁਝ ਬੰਦਿਆਂ ਨੂੰ ਗ੍ਰਿਫਤਾਰ ਵੀ ਜਿਹੜਾ ਜੀ ਉਹ ਕੀਤਾ ਵੱਖ-ਵੱਖ ਧਾਰਾਵਾਂ ਦੇ ਤਹਿਤ। ਇਹ ਜਿਹੜਾ ਜੀ ਦੱਸਿਆ ਗਿਆ ਹੈ ਕਿ 1 ਕਿੱਲਾ ਜ਼ਮੀਨ ਹੈ ਜਿਹਦੇ ਉੱਤੇ ਅਮਰਜੀਤ ਸਿੰਘ ਤੇ ਹੋਰਾਂ ਨੇ ਨਜਾਇਜ਼ ਜਿਹੜਾ ਜੀ ਉਹ ਕਬਜ਼ਾ ਕੀਤਾ। ਔਰ ਹੁਣ ਪੰਚਾਇਤ ਨੇ ਅਦਾਲਤ ਦੇ ਰਾਹੀਂ ਜਿਹੜਾ ਇਹਨੂੰ ਛੁਡਵਾ ਲਿਆ। ਖਾਲੀ ਪਈ ਜ਼ਮੀਨ ਦੇ ਉੱਤੇ ਪਿੰਡ ਦੇ 30 ਬੇਘਰੇ ਲੋਕਾਂ ਨੇ ਆਪਣੀਆਂ ਝੁੱਗੀਆਂ ਜਿਹੜੀਆਂ ਜੀ ਉਹ ਪਾਈਆਂ। ਦੋਸ਼ ਇਹ ਲਾਇਆ ਗਿਆ ਕਿ ਅਮਰਜੀਤ ਸਿੰਘ ਤੇ ਬਾਕੀ ਜਿਹੜੇ ਸੀ ਉਹਨਾਂ ਨੇ ਅੱਧੇ ਤੋਂ ਵੱਧ ਲੋਕਾਂ ਨੂੰ ਡਰਾ ਧਮਕਾ ਕੇ ਉਠਾਤਾ ਤੇ ਬਾਕੀ ਰਹਿੰਦੇ ਜਿਹੜੇ ਲੋਕ ਸੀਗੇ ਉਹਨਾਂ ਦੀਆਂ ਜਿਹੜੀਆਂ ਝੁੱਗੀਆਂ ਸੀ ਉਹ ਤੋੜਨ ਦੇ ਵਾਸਤੇ ਹਮਲਾ ਜਿਹੜਾ ਜੀ ਉਹ ਕੀਤਾ ਗਿਆ। ਇਹ ਵੀ ਕਿਹਾ ਗਿਆ ਕਿ ਪੁਲਿਸ ਨੂੰ ਪਹਿਲਾਂ ਵੀ ਇਤਲਾਹ ਦਿੱਤੀ ਸੀ, ਪਰ ਉਹਨੇ ਕੋਈ ਜਿਹੜੀ ਜੀ ਇਹਦੇ ਉੱਤੇ ਕਾਰਵਾਈ ਨਹੀਂ ਕੀਤੀ। ਦੇਖਿਆ ਜਾਵੇ ਤਾਂ ਦੋ ਇਹਦੇ ਜਿਹੜੇ ਜੀ ਉਹ ਪੱਖ ਨੇ ਸਿਰਫ। ਹਾਲਾਂਕਿ ਜਿਹੜਾ ਜੀ ਇਹਦੇ ਵਿੱਚ ਇਹ ਕਹਿ ਲਿਆ ਗਿਆ ਕਿ ਇੱਕ ਭਾਈਚਾਰੇ ਦਾ ਜਿਹੜਾ ਜੀ ਉਹ ਕਟਾਪਾ ਕੀਤਾ ਗਿਆ, ਪਰ ਦੂਸਰਾ ਇਹ ਆ ਕਿ ਅਦਾਲਤੀ ਜਿਹੜੇ ਹੁਕਮ ਨੇ ਉਹ ਕੁਝ ਹੋਰ ਨੇ। ਅਦਾਲਤੀ ਹੁਕਮ ਜਿਹੜੇ ਜੀ ਕਹਿੰਦੇ ਆ ਕਿ ਨਜਾਇਜ਼ ਕਬਜ਼ਾ ਆ ਔਰ ਇਸ ਨਜਾਇਜ਼ ਕਬਜ਼ੇ ਨੂੰ ਛੁਡਵਾਓ। ਜੇ ਜਿਹੜਾ ਜੀ ਉਹ, ਹਾਲਾਂਕਿ ਠੀਕ ਹੈ ਕਿ ਕਾਨੂੰਨ ਆਪਣੇ ਹੱਥ ਦੇ ਵਿੱਚ ਜਿਹੜਾ ਜੀ ਉਹ ਲੈਣਾ ਉਹ ਠੀਕ ਨਹੀਂ ਸੀਗਾ, ਪਰ ਇਹ ਆ ਕਿ ਜਿਵੇਂ ਅਦਾਲਤਾਂ ਜਿਹੜੀਆਂ ਜੀ ਉਹ ਕਹਿ ਦਿੰਦੀਆਂ ਨੇ, ਜੇ ਉਸ ਤਰੀਕੇ ਦੇ ਨਾਲ ਤੁਸੀਂ ਕਹੋ ਤੇ ਕਬਜ਼ੇ ਜਿਹੜੇ ਆ ਉਹ ਛੁੱਟ ਸਕਣੇ ਨਾਮੁਮਕਿਨ ਜਿਹੜੀ ਜੀ ਉਹ ਗੱਲ ਕਹੀ ਜਾ ਸਕਦੀ ਹੈ। ਉਹ ਮੁਮਕਿਨ ਹੀ ਨਹੀਂ ਹੈ ਇਹ ਕਬਜ਼ੇ ਜਿਹੜੇ ਜੀ ਉਹ ਛੁੱਟ ਜਾਣ। ਇਹ ਮਾਮਲਾ ਜਿਹੜਾ ਜੀ ਅੱਗੋਂ ਹੋਰ ਵਧਣ ਦੇ ਆਸਾਰ ਜਿਹੜੇ ਜੀ ਉਹ ਹੈਗੇ ਆ, ਕਿਉਂਕਿ ਪਹਿਲਾਂ ਵੀ ਇਸੇ ਤਰੀਕੇ ਦੇ ਨਾਲ ਇਹ ਮਾਮਲਾ ਜਿਹੜਾ ਜੀ ਉਹ ਸਿਆਸੀ ਤੌਰ ਦੇ ਉੱਤੇ ਰੰਗਤ ਜਿਹੜੀ ਜੀ ਉਹ ਫੜੂਗਾ ਔਰ ਇਹ ਦੋ ਧੜਿਆਂ ਦੇ ਵਿਚਾਲੇ ਮਾਮਲਾ ਬਣਨ ਦੇ ਆਸਾਰ ਨਹੀਂ। ਜ਼ਰੂਰ ਬਣੂਗਾ ਜੀ, ਕੋਈ ਮੌਕਾ ਥੋੜ੍ਹੀ ਜਾਣ ਦਿੰਦੇ ਹਾਂ। ਅੱਗੇ ਗੱਲ ਕਰਦੇ ਹਾਂ ਜਾਨੀਆਂ ਚਹਿਲ ਦੇ ਲਾਗੇ ਬੰਨ ਫੇਰ ਟੁੱਟਿਆ, ਪਰ ਲੋਕਾਂ ਨੇ ਫਿਰ ਰਾਤੋਂ ਰਾਤ ਉਸ ਨੂੰ ਬਣਾਇਆ। ਉਹਦੀ ਇਹ ਬੰਨ ਨਹੀਂ ਟੁੱਟ ਰਹੇ ਜੀ, ਇਹ ਤਾਂ ਲੋਕ ਤੋੜੇ ਜਾ ਰਹੇ ਆ। ਲੋਕ ਸਿਰੜੀ ਨੇ ਟੁੱਟ ਕੇ ਫੇਰ ਜਿਹੜਾ ਜੀ ਉਹ ਜੁੜ ਰਹੇ ਆ। ਜਾਨੀਆਂ ਚਹਿਲ ਦੇ ਵਿੱਚ ਤੁਸੀਂ ਬੰਨ ਦੇ ਵਿੱਚ ਪਾੜ ਪਿਆ ਸੀਗਾ ਜੀ, ਲੋਕਾਂ ਨੇ ਇਹ ਪੂਰਿਆ ਔਰ ਇਹਦਾ ਜਿਹੜਾ ਸਿਹਰਾ ਸੀਗਾ ਉਹ ਸਰਕਾਰ ਆਪਣੇ ਸਿਰ ਦੇ ਉੱਤੇ ਜਿਹੜਾ ਜੀ ਉਹ ਲੈਂਦੀ ਰਹੀ। ਹੁਣ ਸਰਕਾਰ ਨੂੰ ਵੀ ਪੁੱਛਣ ਯੋਗ ਜਿਹੜਾ ਜੀ ਉਹ ਬਣਦਾ ਕਿ ਤੁਸੀਂ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਕੀ ਕੀਤਾ। ਜੇ ਤੁਸੀਂ ਕਹਿੰਦੇ ਸੀ ਕਿ ਅਸੀਂ ਸਾਰਾ ਕੁਝ ਆਪਣੇ ਵੱਲੋਂ ਭੇਜ ਕੇ ਜਿਹੜਾ ਜੀ ਇਹਨੂੰ ਪੂਰਿਆ ਕਰ ਲਿਆ, ਤਾਂ ਫਿਰ ਉਹ ਸਰਕਾਰੀ ਮਟੀਰੀਅਲ ਮਾੜਾ ਸੀ ਜਾਂ ਕੀ ਸੀਗਾ ਜੀ। ਇਹ ਪਾੜ ਜਿਹੜਾ ਸੀਗਾ ਰਾਤ ਫੇਰ ਪੈ ਗਿਆ ਜੀ, ਪਾਣੀ ਦਾ ਦਬਾਓ ਵੱਧ ਗਿਆ ਪਿੱਛੋਂ ਫੇਰ ਜਿਹੜਾ ਜੀ, ਔਰ 20 ਤੋਂ 25 ਫੁੱਟ ਦਾ ਪਾੜ ਪੈ ਗਿਆ। ਬੰਨ ਦੇ ਵਾਸਤੇ ਬੋਰੇ ਜਿਹੜੇ ਸੀ ਉਹ ਖਿਸਕ ਗਏ, ਪਾੜ ਵੱਧਦਾ ਗਿਆ। 12 ਘੰਟੇ ਫੇਰ ਲੋਕਾਂ ਨੇ ਜਿਹੜੇ ਜੀ ਉਹ ਲਾ ਦਿੱਤੇ, ਜਿਹਦੇ ਕਰਕੇ ਜਿਹੜਾ ਜੀ ਬੰਨ ਲੋਕਾਂ ਨੇ ਫੇਰ ਲਾ ਲਿਆ। ਸਿੰਚਾਈ ਵਿਭਾਗ ਦੇ ਅਧਿਕਾਰੀ ਕਹਿੰਦੇ ਆ ਕਿ ਨਵਾਂ ਬੰਨ ਪਾਣੀ ਉੱਪਰੋਂ ਦੀ ਵਗਣ ਕਰਕੇ ਜਿਹੜਾ ਜੀ ਉਹ ਟੁੱਟ ਗਿਆ, ਜਦੋਂ ਕਿ ਬਾਬਾ ਬਲਵੀਰ ਸਿੰਘ ਸੀਚੇਵਾਲ ਜਿਨ੍ਹਾਂ ਦਾ ਕਾਫੀ ਵੱਡਾ ਜਿਹੜਾ ਜੀ ਉਹ ਰੋਲ ਹੈ ਇਸ ਸਾਰੇ ਏਰੀਏ ਦੇ ਵਿੱਚ ਹੜ੍ਹਾਂ ਦੇ ਦੌਰਾਨ ਬੰਨਾਂ ਨੂੰ ਕਾਬੂ ਕਰਨ ਦੇ ਵਿੱਚ, ਉਹ ਕਹਿੰਦੇ ਕਿ ਰਾਤ 2:30 ਵਜੇ ਦੇ ਕਰੀਬ ਪਾਣੀ ਦਾ ਦਬਾਅ ਵੱਧ ਗਿਆ, ਜਿਹਦੇ ਕਰਕੇ ਬੰਨ ਇਹ ਟੁੱਟਣਾ ਸ਼ੁਰੂ ਹੋਇਆ ਔਰ 20 ਤੋਂ 25 ਫੁੱਟ ਦਾ ਪਾੜ ਜਿਹੜਾ ਜੀ ਉਹ ਪੈ ਗਿਆ। ਲੋਕ ਸਾਰੀ ਰਾਤ ਮਿੱਟੀ ਦੇ ਜਿਹੜੇ ਬੋਰੇ ਸੀ ਉਹ ਢੋਂਦੇ ਰਹੇ ਤੇ ਮੁੜ ਕੇ ਇਹ ਬੰਨ ਜਿਹੜਾ ਜੀ ਫੇਰ ਬੰਨ ਲਿਆ ਗਿਆ। 175 ਮੀਟਰ ਲੰਮਾ ਪਹਿਲਾਂ ਜਿਹੜਾ ਜੀ ਉਹ ਪਾੜ ਪਿਆ ਸੀਗਾ। 10 ਦਿਨ ਲੋਕਾਂ ਨੇ ਲਾ ਕੇ ਇਸ ਬੰਨ ਨੂੰ ਜਿਹੜਾ ਜੀ ਉਹ ਬੰਨਿਆ, ਜਿਹੜਾ 600 ਫੁੱਟ ਦੇ ਕਰੀਬ ਹੈ। ਕਿਉਂਕਿ ਜਦੋਂ ਤੁਸੀਂ ਬੋਰੇ ਲਾਤੇ ਤਾਂ ਉਹਦੇ ਉੱਤੇ ਮਿੱਟੀ ਦੀ ਜਿਹੜੀ ਜੀ ਉਹ ਜ਼ਰੂਰਤ ਸੀਗੀ,
ਹੁਣ ਜਾਨੀਆ ਚਹਿਲ ਜਿਹੜਾ ਜੀ ਇਹ ਕਿਹਾ ਗਿਆ ਕਿ ਉਹ ਪਿੰਡ ਤੇ ਉਹਦੇ ਨੇੜੇ ਦੇ ਪਿੰਡਾਂ ਵਾਲੇ ਜਿਹੜੇ ਆ ਜੀ ਉਹ ਸਾਰੇ ਲੱਗੇ ਆ ਇਹਦੇ ਉੱਤੇ ਮਿੱਟੀ ਜਿਹੜਾ ਜੀ ਉਹ ਪਾਉਣ ਦੇ ਵਾਸਤੇ 2 ਲੱਖ ਮਿੱਟੀ ਦੇ ਬੋਰੇ ਤੇ 2 ਲੱਖ ਘਣ ਪੱਥਰ ਪਾ ਕੇ ਇਹਨੂੰ ਜਿਹੜਾ ਜੀ ਉਹ ਬੰਨਿਆ ਗਿਆ ਸੀਗਾ। ਜਿਹੜੀ ਗੱਟਾ ਪੀਰ ਬਖਸ਼ ਪਿੰਡ ਦੇ ਨੇ ਪਿੰਡਾਂ ਦੀ ਉਸ ਪਿੰਡ ਨੇ ਇੱਕ ਮਤਾ ਜਿਹੜਾ ਜੀ ਉਹ ਪਾਸ ਕੀਤਾ ਜਿਹਦੇ ਕਰਕੇ ਬੰਨ ਜਿਹੜਾ ਜੀ ਉਹ ਮੁਕੰਮਲ ਹੋ ਗਿਆ। ਸ਼ਾਹਕੋਟ ਤੋਂ ਲੋਹੀਆਂ ਤੱਕ ਧੁੱਸੀ ਬੰਨ ਨੂੰ ਮਜ਼ਬੂਤ ਕਰਨ ਦੇ ਵਾਸਤੇ ਹੁਣ ਪਿੰਡ ਦੇ ਵੱਲੋਂ ਮਿੱਟੀ ਦੀਆਂ ਟਰਾਲੀਆਂ ਜਿਹੜੀਆਂ ਜੀ ਉਹ ਪਾਈਆਂ ਜਾਣਗੀਆਂ। ਇਹਦੇ ਲਈ ਗੱਟਾ ਪੀਰ ਬਖਸ਼ ਪਿੰਡ ਜਿਹੜਾ ਜੀ ਉਹ ਸਾਹਮਣੇ ਆਇਆ ਔਰ ਇਹ ਕਹਿਤਾ ਕਿ ਭਾਵੇਂ ਇਸ ਪਿੰਡ ਦੇ ਵਿੱਚ ਹੜ੍ਹ ਨਹੀਂ ਆਇਆ ਪਰ ਪੰਚਾਇਤ ਬੰਨ ਨੂੰ ਮਜ਼ਬੂਤ ਕਰਨ ਦੇ ਵਾਸਤੇ ਜਿਹੜਾ ਜੀ ਉਹ ਪੂਰਾ ਜ਼ੋਰ ਲਾਊਗੀ। ਮਤੇ ਦੇ ਵਿੱਚ ਲਿਖਿਆ ਗਿਆ ਕਿ ਧੁੱਸੀ ਬੰਨ ਦੇ ਵਾਸਤੇ ਮਿੱਟੀ ਦੀਆਂ ਟਰਾਲੀਆਂ ਲਿਜਾਣ ਦੇ ਵੇਲੇ ਜਿਹੜਾ ਗੈਰ ਹਾਜ਼ਰ ਰਹੂਗਾ ਉਹਨੂੰ 2000 ਰੁਪਏ ਜੁਰਮਾਨਾ ਜਿਹੜਾ ਜੀ ਉਹ ਕੀਤਾ ਜਾਊਗਾ। ਅਜੇ ਵੀ ਜੇ ਕੋਈ ਕਹੇ ਕਿ ਇਹ ਸਰਕਾਰੀ ਤੌਰ ਦੇ ਉੱਤੇ ਜਿਹੜੇ ਦਾਅਵੇ ਕੀਤੇ ਜਾ ਰਹੇ ਆ ਉਹਦੇ ਨਾਲ ਬੰਨ ਬਣਿਆ ਤੇ ਉਹ ਮਹਿਜ਼ ਤੁਸੀਂ ਕਹਿ ਲਓ ਕਿ ਸੁਪਨਿਆਂ ਵਾਲੀ ਜਿਹੜੀ ਜੀ ਉਹ ਗੱਲ ਹੋਊਗੀ। ਅਜਿਹਾ ਫੈਸਲਾ ਜਿਹੜਾ ਜੀ ਉਹ ਪੰਚਾਇਤ ਦਾ ਲੈਣਾ ਇੱਕ ਤੰਦਰੁਸਤ ਫੈਸਲਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਇੱਥੇ ਨਹੀਂ ਆਊਗਾ ਉਹਨਾਂ ਨੂੰ 2000 ਰੁਪਇਆ ਫਾਈਨ ਕੀਤਾ ਜਾਊਗਾ। ਬਿਲਕੁਲ ਜੀ, ਫੈਸਲੇ ਤਾਂ ਸਾਰੇ ਜੋ ਲੜਾਈ ਝਗੜੇ ਪਿੰਡਾਂ ਦੇ ਵਿੱਚ ਹੁੰਦੇ ਆ ਪੰਚਾਇਤਾਂ ਤਾਂ ਹੀ ਤੇ ਬਣਾਈਆਂ ਜਾਂਦੀਆਂ ਕਿ ਇਸ ਤਰ੍ਹਾਂ ਦੇ ਫੈਸਲੇ ਕਰਨ। ਚਲੋ ਰੱਬ ਕਰੇ ਕਿ ਲੋਕਾਂ ਨੂੰ ਇਸ ਚੀਜ਼ ਦੀ ਅਕਲ ਆ ਜਾਏ ਕਿ ਆਪਣੇ ਫੈਸਲੇ ਅਸੀਂ ਆਪ ਕਰੀਏ। ਤਾਂ ਅੱਗੇ ਪੰਜਾਬ ਦੀ ਗੱਲ ਕਰੀਏ ਵੀ ਜਿੰਨੀਆਂ ਵੀ ਇੱਥੇ ਪਾਰਟੀਆਂ ਆਈਆਂ ਪੋਲੀਟੀਕਲ ਪਾਰਟੀਆਂ ਆਈਆਂ ਉਹਨਾਂ ਨੇ ਫਿਰਕੂ ਲੜਾਈ ਸ਼ੁਰੂ ਕਰਨ ਦੀ ਬੜੀ ਕੋਸ਼ਿਸ਼ ਕੀਤੀ ਆ, ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਕੁਰਾਨ ਦੀ ਹੋਵੇ, ਬੜਾ ਕੁਛ ਕੋਸ਼ਿਸ਼ ਹੋਈ ਆ ਪਰ ਹੋਈ ਨਹੀਂ। ਪਰ ਹੁਣ ਲੁਧਿਆਣੇ ਦੇ ਵਿੱਚ ਜਿਹੜੀ ਇੰਜੀਨੀਅਰਿੰਗ ਕਾਲਜ ਦੇ ਵਿੱਚ ਲੜਾਈ ਹੋਈ ਆ ਉਸਨੂੰ ਫਿਰਕੂ ਰੰਗਤ ਚਾੜਨ ਦੀਆਂ ਕੋਸ਼ਿਸ਼ਾਂ ਬਿਲਕੁਲ ਜੀ ਕੋਸ਼ਿਸ਼ ਪੂਰੀ ਜਿਹੜੀ ਆ ਜੀ ਉਹ ਹੋ ਰਹੀ ਆ। ਇੱਥੇ ਪੰਜਾਬੀ ਵਰਸਸ ਬਿਹਾਰੀ ਟਕਰਾਓ ਜਿਹੜਾ ਜੀ ਉਹ ਬਣਾਇਆ ਜਾ ਰਿਹਾ। ਇਹਦੇ ਵਿੱਚ ਜਿਹੜਾ ਜੀ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਕੁਝ ਲੋਕ ਜਿਹੜੇ ਆ ਜੀ ਉਹ ਵੀ ਵਰਦੀ ਤੇ ਜਿਹੜਾ ਜੀ ਘਿਓ ਪਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਅੱਗ ਜਿਹੜੀ ਹੈ ਜੀ ਉਹ ਕਿਸੇ ਤਰੀਕੇ ਨਾਲ ਲੱਗੇ। ਲੁਧਿਆਣੇ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਮੈਸ ਦੇ ਖਾਣੇ ਸੰਬੰਧੀ ਜਿਹੜੇ ਸਟੂਡੈਂਟ ਸੀ ਉਹਨਾਂ ਦੇ 2 ਧੜਿਆਂ ਦੇ ਵਿੱਚ ਟਕਰਾਓ ਹੋ ਗਿਆ ਔਰ ਇਹ ਫਿਰਕੂ ਟਕਰਾਓ ਦਾ ਮੁੱਦਾ ਜਿਹੜਾ ਜੀ ਉਹ ਬਣ ਰਿਹਾ। ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਉਹਦੇ ਵਿੱਚ ਦੂਜੇ ਰਾਜਾਂ ਤੋਂ ਆਏ ਜਿਹੜੇ ਸਟੂਡੈਂਟ ਨੇ ਉਹ ਆਪਣੇ ਨਾਲ ਧੱਕਾ ਹੋਣ ਦੀ ਗੱਲ ਕਹਿ ਰਹੇ ਆ ਔਰ ਉੱਥੇ ਕਈ ਜਿਹੜੇ ਪੰਜਾਬੀ ਵਿਦਿਆਰਥੀ ਨੇ ਉਹਨਾਂ ਨੇ ਪੰਜਾਬੀਆਂ ਨੂੰ ਮੰਦੀ ਭਾਸ਼ਾ ਬੋਲਣ ਤੇ ਪੱਗ ਲਾਉਣ ਦਾ ਦੋਸ਼ ਜਿਹੜਾ ਜੀ ਉਹ ਲਾਤਾ। ਜਿਹੜਾ ਕਾਲਜ ਦਾ ਪ੍ਰਿੰਸੀਪਲ ਹੈ ਉਹ ਬਾਕੀ ਦੋਸ਼ਾਂ ਨੂੰ ਨਕਾਰਦਿਆਂ ਇਹਨੂੰ ਸਿਰਫ 2 ਧੜਿਆਂ ਦੇ ਵਿੱਚ ਮੈਸ ਦੇ ਜਿਹੜਾ ਜੀ ਖਾਣਾ ਸੀ ਉਹਨੂੰ ਲੈ ਕੇ ਹੋਈ ਲੜਾਈ ਦੀ ਗੱਲ ਜਿਹੜੇ ਜੀ ਉਹ ਕਹਿ ਰਹੇ ਆ। 2 ਦਿਨ ਪਹਿਲਾਂ 2 ਧੜਿਆਂ ਦੇ ਵਿੱਚ ਮਾਮੂਲੀ ਬਹਿਸ ਹੋਈ, ਇਸ ਤੋਂ ਬਾਅਦ ਪ੍ਰਬੰਧਕਾਂ ਨੇ ਇਹਨੂੰ ਸੁਲਝਾ ਲਿਆ ਪਰ ਇਹ ਮਾਮਲਾ ਉਦੋਂ ਫੇਰ ਤੂਲ ਫੜ ਗਿਆ ਜਦੋਂ ਦੋਵਾਂ ਧੜਿਆਂ ਨੇ ਆਪਣੇ ਨਾਲ ਧੱਕਾ ਹੋਣ ਦੀ ਗੱਲ ਕਰਦਿਆਂ ਹੱਥੋਂ ਪਾਈ ਜਿਹੜੀ ਸੀ ਉਹ ਸ਼ੁਰੂ ਕਰਤੀ। ਇਹਨਾਂ ਦੇ ਵਿੱਚੋਂ ਇੱਕ ਧੜਾ ਬਾਹਰਲੇ ਸੂਬਿਆਂ ਦੇ ਨਾਲ ਸੰਬੰਧਿਤ ਵਿਦਿਆਰਥੀਆਂ ਦਾ ਸੀ ਬਿਹਾਰ ਦੇ ਜੀ ਔਰ ਦੂਜਾ ਧੜਾ ਜਿਹੜਾ ਸੀ ਉਹ ਪੰਜਾਬੀ ਸਟੂਡੈਂਟ ਸੀਗੇ। ਬਿਹਾਰੀ ਵਿਦਿਆਰਥੀ ਇਹਦੇ ਵਿੱਚ ਜ਼ਖਮੀ ਹੋ ਗਿਆ ਜਦੋਂ ਕਿ ਦੂਜੇ ਧੜੇ ਦੇ ਸਿੱਖ ਵਿਦਿਆਰਥੀ ਇਹ ਕਹਿੰਦੇ ਆ ਕਿ ਸਾਡੇ ਇੱਕ ਮੁੰਡੇ ਦੀ ਪੱਗ ਜਿਹੜੀ ਜੀ ਉਹ ਲੈ ਗਈ। ਹੁਣ ਇਹ ਬਿਹਾਰੀ ਪੰਜਾਬੀ ਜਿਹੜਾ ਜੀ ਉਹ ਵਿਵਾਦ ਨਾ ਹੋ ਕੇ ਇਹਨੂੰ ਹੋਰ ਰੰਗਤ ਇੱਕ ਹਿੰਦੂ ਸਿੱਖ ਜਿਹੜਾ ਜੀ ਟਕਰਾਓ ਉਹ ਮੁੱਦਾ ਜਿਹੜਾ ਜੀ ਉਹ ਬਣਾਇਆ ਜਾ ਰਿਹਾ। ਬਿਹਾਰੀ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਬਿਹਾਰ ਦੇ ਮੁੱਖ ਮੰਤਰੀ ਸੀ ਲਿਖ ਕੇ ਦਖਲ ਦੇਣ ਦੇ ਵਾਸਤੇ ਜਿਹੜਾ ਕਿਹਾ। ਕਾਲਜ ਦੇ ਪ੍ਰਬੰਧਕਾਂ ਦੇ ਉੱਤੇ ਪੱਖਪਾਤ ਦਾ ਦੋਸ਼ ਜਿਹੜਾ ਜੀ ਉਹ ਲਾਇਆ। ਇਸ ਕਾਲਜ ਦੇ ਵਿੱਚ ਸਿੱਖ ਭਾਈਚਾਰੇ ਲਈ ਸੀਟਾਂ ਜਿਹੜੀਆਂ ਉਹ ਰਾਖਵੀਆਂ ਨੇ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਸੀਟਾਂ ਖਾਲੀ ਰਹਿਣ ਲੱਗ ਪਈਆਂ ਨੇ ਜਿਹਦੇ ਕਰਕੇ ਸੀਟਾਂ ਓਪਨ ਕਰਕੇ ਦੂਜੇ ਜਿਹੜੇ ਰਾਜਾਂ ਦੇ ਵਿਦਿਆਰਥੀ ਨੇ ਉਹਨਾਂ ਕਰਕੇ ਭਰੀਆਂ ਜਾ ਰਹੀਆਂ ਨੇ। ਬਿਹਾਰ ਤੇ ਹੋਰ ਰਾਜਾਂ ਦੇ 400 ਤੋਂ ਵੱਧ ਸਟੂਡੈਂਟ ਇੱਥੇ ਪੜ੍ਹਾਈ ਦੇ ਵਾਸਤੇ ਜਿਹੜੇ ਆ ਜੀ ਉਹ ਆ ਰਹੇ ਆ ਔਰ ਇਹ ਜਿਹੜਾ ਵਿਵਾਦ ਜਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਬਣਾਇਆ ਜਾ ਰਿਹਾ ਕਿਉਂਕਿ ਜੇ ਇਹ ਬਿਹਾਰੀ ਪੰਜਾਬੀ ਜਿਹੜਾ ਜੀ ਉਹ ਵਿਵਾਦ ਬਣਦਾ ਤਾਂ ਇਹਦਾ ਬਹੁਤ ਵੱਡਾ ਅਸਰ ਜਿਹੜਾ ਜੀ ਪੰਜਾਬ ਦੇ ਉੱਤੇ ਪੈ ਸਕਦਾ ਹੈ ਕਿਉਂਕਿ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਟੇਸ਼ਨਾਂ ਦੇ ਉੱਤੇ ਬੈਠੇ ਲੋਕ ਜਿਹੜੇ ਜੀ ਉਹ ਬਿਹਾਰ ਤੋਂ ਆਉਣ ਵਾਲੇ ਮਜ਼ਦੂਰਾਂ ਨੂੰ ਉਡੀਕਦੇ ਆ ਕਿ ਉਹ ਜੇ ਬਿਹਾਰੀ ਮਜ਼ਦੂਰ ਆਉਣਗੇ ਤੇ ਪੰਜਾਬ ਦੇ ਕਿਸਾਨ ਦਾ ਕੰਮ ਜਿਹੜਾ ਜੀ ਉਹ ਚੱਲੂਗਾ। ਬੇਸ਼ੱਕ ਇਹਦਾ ਉਹਦੇ ਨਾਲ ਕੋਈ ਲਿੰਕ ਨਾ ਹੋਵੇ ਪਰ ਜਿਹੋ ਜਿਹਾ ਇਹਨੂੰ ਇਸ਼ੂ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਆ, ਇਹਨੂੰ ਰੰਗਤ ਜਿਹੋ ਜਿਹੀ ਦਿੱਤੀ ਜਾ ਰਹੀ ਆ ਉਹ ਖਤਰਨਾਕ ਰੰਗਤ ਜਿਹੜੀ ਜੀ ਉਹ ਹੋ ਸਕਦੀ ਆ ਔਰ ਇਹਦੇ ਪਿੱਛੇ ਲੁਕੇ ਲੁਕਵੇਂ ਚਿਹਰੇ ਜਿਹੜੇ ਆ ਨਾ ਜੀ ਉਹ ਪਛਾਣਨ ਦੀ
ਜ਼ਰੂਰਤ ਹੈ ਕਿ ਕਿਹੜੇ ਲੋਕ ਨੇ ਜਿਨ੍ਹਾਂ ਦਾ ਇਹਦੇ ਵਿੱਚੋਂ ਫਾਇਦਾ ਨਿਕਲਦਾ ਹੋ ਸਕਦਾ ਹੈ। ਬਿਲਕੁਲ ਜੀ, ਜੇ ਤਾਂ ਸਿਆਣੇ ਹੋਏ ਤਾਂ ਪਛਾਣ ਜਾਣਗੇ, ਨਹੀਂ ਤਾਂ ਪੰਜਾਬ ਦੇ ਸਟੂਡੈਂਟ ਵੀ ਬਹੁਤ ਬਾਹਰਲੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਆ। ਅਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਿ ਇੰਡੀਆ ਦੀਆਂ ਔਰਤਾਂ ਜਿਹੜੀਆਂ, ਭਾਰਤ ਦੀਆਂ ਔਰਤਾਂ, ਉਹ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੀਆਂ। ਕਹਿੰਦੇ ਕਿ ਸ਼ਰਾਬ ਦੀ ਖਪਤ ਔਰਤਾਂ ਕਰਕੇ ਵਧਣ ਲੱਗੀ। ਕਦੇ ਅਜਿਹਾ ਇਹ ਜਿਹੜੀ ਇੱਕ ਸਟੱਡੀ ਆ ਉਹ ਇਹ ਕਹਿੰਦੀ ਆ ਕਿ ਜਿਹੜੀਆਂ ਔਰਤਾਂ ਨੇ ਹੁਣ ਉਹ ਜ਼ਿਆਦਾ ਦਾਰੂ ਪੀ ਰਹੀਆਂ ਨੇ। ਦਿੱਲੀ ਵਿਚਲੀਆਂ ਔਰਤਾਂ ਦੀ ਸ਼ਰਾਬ ਪੀਣ ਦੀ ਆਦਤ ਦੇ ਬਾਰੇ ਕਿਹਾ ਗਿਆ ਜੀ ਕਿ ਖੁਸ਼ਹਾਲ ਹੋਣਾ, ਉਮੀਦਾਂ ਤੇ ਸਮਾਜ ਦਾ ਬੋਝ ਜਿਹੜਾ ਜੀ ਵੱਖਰੇ ਢੰਗ ਦੇ ਨਾਲ ਰਹਿਣਾ ਸਹਿਣਾ, ਇਹ ਸ਼ਰਾਬ ਦੇ ਨਾਲ ਤਜਰਬੇ ਕਰਨ ਦੇ ਵੱਲ ਔਰਤਾਂ ਨੂੰ ਖਿੱਚ ਰਿਹਾ ਹੈ। ਸਰਵੇਖਣ ਦਿੱਲੀ ਦੇ ਵਿੱਚ 18 ਤੋਂ 70 ਸਾਲ ਤੱਕ ਦੀਆਂ ਕਰੀਬ 5000 ਔਰਤਾਂ ਦੇ ਉੱਤੇ ਕਮਿਊਨਿਟੀ ਅਗੇਂਸਟ ਡਰਿੰਕਿੰਗ ਡਰਾਈਵਿੰਗ ਦੇ ਵੱਲੋਂ ਕੀਤਾ ਗਿਆ। ਸ਼ਰਾਬ ਦੇ ਮਾਮਲੇ ਦੇ ਵਿੱਚ ਭਾਰਤ ਪਹਿਲਾਂ ਹੀ ਦੁਨੀਆ 'ਚ ਨੰਬਰ 1 ਤੇ ਹੈ ਤੇ ਭਾਰਤੀਆਂ ਦੀ ਸ਼ਰਾਬ ਦੇ ਨਾਲ ਜਿਹੜੀ ਮੁਹੱਬਤ ਉਹ ਕਿੰਨੀ ਹੈ ਇਹ ਦੱਸਣ ਦੀ ਲੋੜ ਨਹੀਂ। ਇਹ ਸਰਵੇਖਣ ਕਰਨ ਵਾਲਾ ਜਿਹੜਾ ਸੰਗਠਨ ਹੈ ਉਹਦੇ ਮੁਤਾਬਕ ਭਾਰਤੀਆਂ ਦੇ ਵਿੱਚ 2005 ਦੇ ਵਿੱਚ 2.4 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਸਾਲ ਤੋਂ ਲੈ ਕੇ 16 ਦੇ ਵਿੱਚ 5.7 ਲੀਟਰ ਪ੍ਰਤੀ ਵਿਅਕਤੀ ਸਾਲ ਜਿਹੜਾ ਜੀ ਉਹ ਵੱਧ ਗਿਆ। ਜਿਹੜੀ WHO ਦੀ ਰਿਪੋਰਟ ਹੈ ਉਹਦੇ ਮੁਤਾਬਕ 10 ਤੋਂ ਲੈ ਕੇ 17 ਤੱਕ ਭਾਰਤ ਦੇ ਵਿੱਚ ਸ਼ਰਾਬ ਦੀ ਜਿਹੜੇ ਦੀ 38% ਇਹਦੀ ਖਪਤ ਵਧੀ ਹੈ। ਇਹ ਕਹਿੰਦੇ ਆ ਕਿ ਇਹਦੇ ਵਿੱਚ ਔਰਤਾਂ ਦਾ ਵੱਡਾ ਜਿਹੜਾ ਜੀ ਉਹ ਯੋਗਦਾਨ ਹੁਣ ਪੈਣਾ ਸ਼ੁਰੂ ਹੋਇਆ। ਖਰਚੇ, ਪੀਣ ਦੀਆਂ ਆਦਤਾਂ, ਜਿਹੜੇ ਥਾਵਾਂ ਦੇ ਨੁਕਤਿਆਂ ਤੋਂ ਇਹ ਜਿਹੜਾ ਜੀ ਕੀਤਾ ਗਿਆ। ਰਵਾਇਤੀ ਤੌਰ ਦੇ ਉੱਤੇ ਇਦੋਂ ਪਹਿਲਾਂ ਦਹਾਕਿਆਂ ਤੱਕ ਸ਼ਰਾਬ ਤੋਂ ਦੂਰ ਰਹਿਣ ਵਾਲੀਆਂ ਜਿਹੜੀਆਂ ਭਾਰਤੀ ਔਰਤਾਂ ਦੀ ਸ਼ਰਾਬ ਬਾਜ਼ਾਰ ਦੇ ਵਿੱਚ ਹਿੱਸੇਦਾਰੀ ਅਗਲੇ 5 ਸਾਲਾਂ ਦੇ ਦੌਰਾਨ 25% ਤੱਕ ਵਧਣ ਦੀ ਜਿਹੜੀ ਜੀ ਉਹ ਸੰਭਾਵਨਾ ਹੈ। ਭਾਰਤ ਸਰਕਾਰ ਦੇ ਸੈਂਟਰ ਫਾਰ ਐਲਕੋਹਲ ਸਟੱਡੀਜ਼ ਦੇ ਜਿਹੜੇ ਅੰਕੜੇ ਨੇ ਉਹਦਾ ਵੀ ਹਵਾਲਾ ਦਿੱਤਾ ਗਿਆ। ਫਿਲਮਾਂ ਤੇ ਟੀਵੀ ਇਸ ਵਰਤਾਰੇ ਦੇ ਵਿੱਚ ਵੱਡਾ ਯੋਗਦਾਨ ਦੇ ਰਹੇ ਆ। ਇਹ ਵੀ ਇਹ ਸਰਵੇ ਜਿਹੜਾ ਜੀ ਉਹ ਕਹਿੰਦਾ ਏਮਸ ਦੀ ਰਿਪੋਰਟ ਦੇ ਮੁਤਾਬਕ ਦਿੱਲੀ ਦੇ ਵਿੱਚ ਕਰੀਬ 15 ਲੱਖ ਔਰਤਾਂ ਸ਼ਰਾਬ ਜਿਹੜੀ ਉਹ ਪੀਂਦੀਆਂ ਨੇ, ਜਿਹਦੇ ਕਰਕੇ ਜ਼ਿਆਦਾਤਰ ਜਿਹੜੀਆਂ ਗਤੀਵਿਧੀਆਂ ਨੇ ਉਹ ਸ਼ਰਾਬ ਦੁਆਲੇ ਘੁੰਮਦੀਆਂ ਨੇ। ਗੱਲਬਾਤ ਦੇ ਦੌਰਾਨ ਇਹਨੂੰ ਪੀਣ ਤੇ ਲੋਕ ਚੰਗਾ ਜਿਹੜਾ ਜੀ ਉਹ ਸਮਝਦੇ ਨੇ ਔਰ ਇਹ ਵੀ ਜਿਹੜਾ ਜੀ ਸਮਝਦੇ ਨੇ। ਸਰਵੇ ਕਹਿੰਦਾ ਹੈ ਕਿ ਜਦੋਂ ਹਰ ਕੋਈ ਪੀ ਰਿਹਾ ਹੁੰਦਾ ਤੇ ਇਹਦੀ ਕੋਈ ਸਮੱਸਿਆ ਜਿਹੜੀ ਜੀ ਉਹ ਨਹੀਂ ਜਾਪਦੀ। ਕਈ ਫਿਲਮਾਂ ਤੇ ਟੀਵੀ ਸ਼ੋਜ਼ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਸ਼ਰਾਬ ਜਿਹੜੀ ਜੀ ਉਹ ਵਧੀਆ ਮਹਿਸੂਸ ਕਰਾਉਂਦੀ ਹੈ, ਤਣਾਅ ਤੇ ਇਕਲਾਪੇ ਤੋਂ ਦੂਰ ਕਰਦੀ ਹੈ ਜੀ, ਜਿਹਨੂੰ ਇਹ ਲੋਕ ਸਹੀ ਜਿਹੜਾ ਸਮਝ ਕੇ ਉਸ ਪਾਸੇ ਵੱਲ ਨੂੰ ਜਾ ਰਹੇ। ਇਹ ਇੱਕ ਸਰਵੇ ਦੀ ਰਿਪੋਰਟ ਹੈ ਜਿਹੜੀ ਕਿ ਦਿੱਲੀ ਦੇ ਉੱਤੇ ਜ਼ਿਆਦਾ ਕੇਂਦਰਿਤ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ, ਇਹ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।